USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਕੁਝ ਖਾਸ ਖਬਰਾਂ ਨੂੰ ਲੈ ਕੇ ਕੁਝ ਖਾਸ ਖਬਰਾਂ ਤੇ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਇਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 11 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਐਤਵਾਰ ਹੈ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੇ ਆਪਾਂ ਚਰਚਾ ਦੀ ਸ਼ੁਰੂਆਤ ਕਰਾਂਗੇ। ਗੱਲ ਕਰਾਂਗੇ ਹਿੰਡਨਬਰਗ ਰਿਪੋਰਟ ਦੀ। ਹਿੰਡਨਬਰਗ ਰਿਪੋਰਟ ਤੋਂ ਬਾਅਦ ਭਾਰਤੀ ਸ਼ੇਅਰ ਮਾਰਕੀਟ ਦੇ ਅੱਜ ਕੀ ਹਾਲਾਤ ਰਹਿਣਗੇ, ਕਿਹੋ ਜਿਹਾ ਤੁਹਾਨੂੰ ਉੱਥੇ ਹਾਲਾਤ, ਕਿਹੋ ਜਿਹੀ ਮੰਦੀ, ਕਿਹੋ ਜਿਹੇ ਉਤਾਰ ਜਿਹੜੇ ਨੇ ਚੜਾਅ ਉਹ ਵੇਖਣ ਨੂੰ ਮਿਲ ਸਕਦੇ ਆ। ਅੱਜ ਜੇਕਰ ਹਿੰਡਨਬਰਗ ਦੀ ਇਸ ਰਿਪੋਰਟ ਤੋਂ ਬਾਅਦ ਜਿਹੜੀ ਕਿ ਸੇਬੀ ਬਾਰੇ ਹੈ, ਸੇਬੀ ਦੀ ਇੱਕ ਬੀਬੀ ਆ ਉਹਦੇ ਬਾਰੇ ਆਪਾਂ ਉਸ ਦੇ ਬਾਰੇ ਵੀ ਤੁਹਾਨੂੰ ਤਫਸੀਲ ਦੇ ਨਾਲ ਗੱਲਬਾਤ ਕਰਾਂਗੇ ਕਿ ਸੇਬੀ ਚੇਅਰਪਰਸਨ ਮਾਧਵੀ ਬੁੱਚ ਜਿਹੜੀ ਹੈ ਜਾਂ ਉਹਦੇ ਜਿਹੜੇ ਪਤੀ ਨੇ ਉਹਨਾਂ ਦੇ ਉੱਤੇ ਕਿਹੋ ਜਿਹੇ ਇਲਜ਼ਾਮ ਲੱਗੇ ਨੇ ਤੇ ਕੀ ਉਹਨਾਂ ਦੇ ਇਲਜ਼ਾਮਾਂ ਦੇ ਪਿੱਛੇ ਉਹਨਾਂ ਦਾ ਜਿਹੜਾ ਤਰਕ ਹੈ ਖੰਡਣਾ ਉਹ ਕਿਹੋ ਜਿਹਾ ਤੇ ਇਹਦੇ ਵਿੱਚ ਅਦਾਨੀ ਜਿਹੜਾ ਸਮੂਹ ਹੈ, ਅਦਾਨੀ ਜਿਹੜੀ ਜਥੇਬੰਦੀ ਹੈ ਉਹਦੇ ਉੱਤੇ ਕਿਸ ਤਰ੍ਹਾਂ ਦੇ ਦੋਸ਼ ਨੇ, ਕਿਵੇਂ ਆਫਸ਼ੋਰ ਜਿਹੜੀ ਇਨਵੈਸਟਮੈਂਟ ਆ ਉਹ ਕੀ ਹੁੰਦੀ ਹੈ, ਸ਼ੈਲ ਕੰਪਨੀਆਂ ਦੇ ਵਿੱਚ ਇਨਵੈਸਟਮੈਂਟ ਕਰਕੇ ਪੈਸਾ ਕਿਵੇਂ ਕਮਾਇਆ ਜਾਂਦਾ ਹੈ, ਜਾਂ ਅਦਾਨੀ ਨੇ ਜਾਂ ਗੌਤਮ ਅਦਾਨੀ ਤੇ ਜਿਹੜੇ ਕਥਿਤ ਤਰ੍ਹਾਂ ਦੇ ਦੋਸ਼ ਲੱਗਦੇ ਨੇ ਕਿ ਉਹਨੇ ਥਾਈਲੈਂਡ ਦੇ ਵਿੱਚ ਜਾਂ ਹੋਰ ਮੌਰੀਸ਼ੀਅਸ ਦੇ ਵਿੱਚ ਜਿਹੜੀਆਂ ਕੰਪਨੀਆਂ ਬਣਾ ਕੇ ਜਾਲੀ ਤੇ ਉਹਨਾਂ ਕੰਪਨੀਆਂ ਦੇ ਜ਼ਰੀਏ ਇਨਵੈਸਟਮੈਂਟ ਕੀਤੀ ਤੇ ਉਸ ਇਨਵੈਸਟਮੈਂਟ ਨੂੰ ਦਿਖਾ ਕੇ ਜਿਹੜੇ ਹੋਰ ਲੋਕਾਂ ਨੂੰ ਪ੍ਰਭਾਵਿਤ ਕੀਤਾ ਕਿ ਅਦਾਨੀ ਦੀਆਂ ਕੰਪਨੀਆਂ ਦੇ ਵਿੱਚ ਇਨਵੈਸਟਮੈਂਟ ਕਰਨੀ ਚਾਹੀਦੀ ਤੇ ਉਸ ਤੋਂ ਬਾਅਦ ਉਹ ਸਾਰਾ ਜਿਹੜਾ ਭਾਂਡਾ ਸੀ ਉਹ ਭੰਨਿਆ ਗਿਆ। ਖੈਰ, ਆਪਾਂ ਪਹਿਲਾਂ ਇਸ ਗੱਲ ਦੇ ਉੱਤੇ ਚਰਚਾ ਕਰਦੇ ਹਾਂ ਕਿ ਜਿਹੜੇ ਬਾਜ਼ਾਰ ਦੇ ਹਾਲਾਤ ਨੇ ਉਹ ਕਿਸ ਤਰ੍ਹਾਂ ਦੇ ਰਹਿਣਗੇ। ਅੱਜ ਜੇਕਰ ਆਪਾਂ ਰਿਪੋਰਟਾਂ ਦੇ ਉੱਤੇ ਨਜ਼ਰ ਮਾਰ ਗਏ ਹਿੰਡਨਬਰਗ ਰਿਪੋਰਟ ਤੋਂ ਬਾਅਦ ਤਾਂ ਤਕਰੀਬਨ ਜਿਹੜੇ ਹਿੰਦੁਸਤਾਨ ਇੱਕ ਵੈਬਸਾਈਟ ਹੈ livehindustanCom ਜਾਂ ਦ ਇਕਨੋਮਿਕ ਟਾਈਮਜ਼ ਤੇ ਇਸ ਦੇ ਨਾਲ ABP ਨਿਊਜ਼, CNBC, ਨਵ ਭਾਰਤ ਟਾਈਮਜ਼, ਮਨੀ ਕੰਟਰੋਲ, ਜਨ ਸੱਤਾ ਤੇ ਇਹਦੇ ਨਾਲ BBC, ਇਸ ਤਰ੍ਹਾਂ ਦੇ ਕਈ ਅਦਾਰੇ ਨੇ ਜਿਹੜੇ ਲਗਾਤਾਰ ਹਿੰਡਨਬਰਗ ਰਿਪੋਰਟ ਤੋਂ ਬਾਅਦ ਉੱਥੇ ਜਿਹੜੀ ਸ਼ੇਅਰ ਮਾਰਕੀਟ ਜਦੋਂ ਖੁੱਲਣੀ ਹੈ ਤੇ ਉਹਦੇ ਕੀ ਸਾਰ ਰਹਿਣਗੇ ਇਹਦੇ ਤੇ ਗੱਲਬਾਤ ਕਰ ਰਹੇ ਨੇ ਜਾਂ ਇਸ ਬਾਬਤ ਆਪਣੀਆਂ ਅਟਕਲਾਂ ਲਗਾ ਰਹੇ ਨੇ। ਪਰ ਆਪਾਂ ਨੂੰ ਇਹ ਵੀ ਪਤਾ ਹੈ ਕਿ ਜਿਹੜੀ ਪਹਿਲਾਂ ਰਿਪੋਰਟ ਆਈ ਸੀ ਹਿੰਡਨਬਰਗ ਦੀ ਅਡਾਨੀਆਂ ਦੇ ਉੱਤੇ, ਉਸ ਤੋਂ ਬਾਅਦ ਉਹਨਾਂ ਦੇ ਸ਼ੇਅਰਾਂ ਦਾ ਕੀ ਹਾਲ ਹੋਇਆ ਸੀ ਤੇ ਸ਼ੇਅਰ ਮਾਰਕੀਟ ਜਮਾਂ ਇੱਕ ਤਰੀਕੇ ਨਾਲ ਬੁਰੀ ਤਰ੍ਹਾਂ ਦੇ ਨਾਲ ਧੜਮ ਕਰਕੇ ਡਿੱਗੀ ਸੀ। ਜੇਕਰ ਅਡਾਨੀ ਦੀ ਗੱਲ ਕਰੀਏ ਤਾਂ 10 ਦਿਨਾਂ ਦੇ ਜਦੋਂ ਰਿਪੋਰਟ ਆਈ ਹੈ ਗੌਤਮ ਅਡਾਨੀ ਦੇ ਬਾਰੇ ਤਾਂ ਉਹ ਦੁਨੀਆ ਦਾ ਸਭ ਤੋਂ ਤੀਜਾ ਅਮੀਰ ਬੰਦਾ ਸੀਗਾ, ਪਰ ਜਦੋਂ ਹਿੰਡਨਬਰਗ ਦੀ ਰਿਪੋਰਟ ਆਈ ਤਾਂ ਉਹ 10 ਦਿਨਾਂ ਦੇ ਅੰਦਰ ਹੀ ਸਿਖਰਲੇ 20 ਬੰਦਿਆਂ ਦੀ ਲਿਸਟ ਤੋਂ ਵਿੱਚੋਂ ਵੀ ਬਾਹਰ ਹੋ ਗਿਆ। ਸੋ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ 88 ਸਵਾਲ ਪੁੱਛੇ ਸੀਗੇ। 24 ਜਨਵਰੀ 2023 ਨੂੰ ਇਹ ਰਿਪੋਰਟ ਲੈ ਕੇ ਆਇਆ ਸੀ ਹਿੰਡਨਬਰਗ। ਉਸ ਤੋਂ ਬਾਅਦ ਹਿੰਡਨਬਰਗ ਕੀ ਹੈ, ਪਹਿਲਾਂ ਤਾਂ ਆਪਾਂ ਜਿਹੜਾ ਉਹ ਹੁਣ ਸੇਬੀ ਬਾਰੇ ਜੋ ਚੱਲ ਰਿਹਾ ਉਹਦੇ ਬਾਰੇ ਤਾਂ ਗੱਲ ਕਰਾਂਗੇ। ਹਿੰਡਨਬਰਗ ਕੀ ਹੈ ਅਸਲ ਦੇ ਵਿੱਚ ਹਿੰਡਨਬਰਗ ਜਿਹੜਾ ਉਹ ਇੱਕ ਉਹਨੂੰ ਚਲਾਉਂਦੇ ਨੇ ਜਿਹੜੇ ਉੱਥੋਂ ਦੇ ਨੇਥਨ ਆਫ ਨੇਟ ਐਂਡਰਸਨ, ਜਿਹੜੇ ਹਿੰਡਨਬਰਗ ਰਿਸਰਚ ਦੇ ਮੁਖੀ ਹੈ। ਉਹਨਾਂ ਨੇ 2017 ਦੇ ਵਿੱਚ ਇਹ ਕੰਪਨੀ ਲਿਆਂਦੀ ਸੀ ਤੇ ਅਮਰੀਕਾ ਦੀ ਕਨੈਕਟੀਕਟ ਯੂਨੀਵਰਸਿਟੀ ਤੋਂ ਉਹਨਾਂ ਨੇ ਪੜ੍ਹਾਈ ਕੀਤੀ ਹੈ। ਹਾਲਾਂਕਿ ਇੱਕ ਜਿਹੜੀ ਖਬਰ ਏਜੰਸੀ ਰਾਈਟਰਸ ਉਹਦੇ ਮੁਤਾਬਕ ਉਹਨੇ ਇਜ਼ਰਾਈਲ ਦੇ ਵਿੱਚ ਐਂਬੂਲੈਂਸ ਵੀ ਚਲਾਈ ਹੈ ਕੁਝ ਸਮੇਂ ਦੇ ਲਈ, ਪਰ ਬਾਅਦ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਜਿਹੜੀ ਫਿਲਮ ਆਈ ਸੀ ਹੁਣੇ ਨੈਟਫਲਿਕਸ ਤੇ ਰਿਲੀਜ਼ ਹੋਈ ਸੀਗੀ, ਦੀ ਮੌਨਸਟਰ ਆਫ ਵਾਲ ਸਟਰੀਟ, ਇਹ ਵੀ ਹੈਰੀ ਮੋਰਕੋਪਲੋਸ ਨੇ ਜਿਹੜੀ 2008 ਦੀ ਪੌਂਜੀ ਸਕੀਮ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਬਾਰੇ ਸੀ ਰੋਕਣ ਨੂੰ ਦੱਸਿਆ ਸੀਗਾ। ਉਹਦੇ ਵਿੱਚ ਜਿਹੜਾ ਇਹ ਐਂਡਰਸਨ ਹੈ, ਨੇਥ ਐਂਡਰਸਨ, ਜਿਹਦਾ ਨਾਥਨ ਐਂਡਰਸਨ ਪੂਰਾ ਨਾਮ ਜਿਹਦਾ, ਇਹਨੇ ਦੱਸਿਆ ਕਿ ਉਹ ਬੰਦਾ ਜਿਹਤੋਂ ਵੈਬ ਸੀਰੀਜ਼ ਬਣੀ ਹੈ ਨੈਟਫਲਿਕਸ ਦੇ ਉੱਤੇ, ਤਾਂ ਉਹਦੇ ਤੋਂ ਮੈਂ ਪ੍ਰਭਾਵਿਤ ਹੈ, ਹੈਰੀ ਮੋਰਕੋਪਲੋਸ। ਪਰ ਕਈ ਲੋਕ ਕਹਿੰਦੇ ਕਿ ਇਹ ਆਪਣੇ ਉਸ ਬੰਦੇ ਨੂੰ, ਆਪਣੇ ਜਿਹਨੂੰ ਇਹ ਫੋਲੋ ਕਰਦਾ ਸੀਗਾ ਉਹਨੂੰ ਵੀ ਪਿੱਛੇ ਛੱਡ ਗਿਆ। ਅਸਲ ਦੇ ਵਿੱਚ ਹੁਣ ਹਿੰਡਨਬਰਗ ਰਿਸਰਚ ਨੇ ਆਪਣੀ ਤਾਜ਼ਾ ਰਿਪੋਰਟ ਦੇ ਵਿੱਚ ਜਿਹੜਾ ਦਾਅਵਾ ਕੀਤਾ ਉਹਨੇ ਦੇਸ਼ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ। ਉਹਨੇ ਇਹ ਗੱਲ ਕਹੀ ਹੈ ਕਿ ਅਡਾਨੀ ਮਨੀ ਸਾਈਫਨਿੰਗ ਸਕੈਂਡਲ ਜਿਹੜਾ ਉਹਦੇ ਵਿੱਚ ਜਿਹੜਾ ਪੈਸਾ ਵਰਤਿਆ ਗਿਆ ਉਹਦੇ ਵਿੱਚ ਸੇਬੀ ਮੁਖੀ ਜਿਹੜੀ ਬੀਬੀ ਹੈ
ਸੇਬੀ ਚੇਅਰਪਰਸਨ ਮਾਧਵੀ ਬੁੱਚ ਉਹਦੀ ਹਿੱਸੇਦਾਰੀ ਰਹੀ ਹੈ। ਤੇ ਹਿੰਡਨਬਰਗ ਰਿਸਰਚ ਰਿਪੋਰਟ ਤੋਂ ਬਾਅਦ ਇਹਦੇ ਜਿਹੜਾ ਸੇਬੀ ਦੀ ਚੇਅਰਪਰਸਨ ਹੈ ਜਾਂ ਉਹਨਾਂ ਦਾ ਜਿਹੜਾ ਪਤੀ ਹੈ, ਉਹਨੇ ਬਿਆਨ ਆਇਆ, ਉਹਨਾਂ ਨੇ ਇਲਜ਼ਾਮਾਂ ਨੂੰ ਖਾਰਜ ਕੀਤਾ। ਹੁਣ ਜੇਕਰ ਮੋਰਲ ਗਰਾਊਂਡ ਤੇ ਦੇਖਿਆ ਜਾਵੇ ਤਾਂ ਜੇਕਰ ਕਿਸੇ ਬੰਦੇ ਤੇ ਕੋਈ ਇਲਜ਼ਾਮ ਲੱਗਦਾ ਤਾਂ ਸਭ ਤੋਂ ਪਹਿਲਾਂ ਉਹ ਇਹ ਕਹਿੰਦਾ ਕਿ ਮੈਂ ਆਪਦੀ ਚੇਅਰ ਛੱਡਦਾ ਤੇ ਕਿਸੇ ਵੀ ਏਜੰਸੀ ਤੋਂ ਤੁਸੀਂ ਇਹਦੀ ਜਾਂਚ ਕਰਾ ਲਓ। ਪਰ ਏਜੰਸੀਆਂ ਕਿਸ ਤਰੀਕੇਕਾਰ ਦਾ ਕੰਮ ਕਰਦੀਆਂ ਨੇ ਉਹ ਆਪਾਂ ਦੇਖ ਹੀ ਰਹੇ ਹਾਂ। ਜਿਹੜੇ ਮੋਦੀ ਸਰਕਾਰ ਦੇ ਭਗਤ ਇਹ ਕਹਿ ਰਹੇ ਸੀਗੇ ਕਿ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਉਹਦੇ ਤੇ ਚਰਚਾ ਹੋਊਗੀ, ਉਹਦੀ ਜਾਂਚ ਹੋਊਗੀ ਤੇ ਉਹਦੇ ਤੇ ਅਸੀਂ ਆਹ ਕਰ ਦਾਂਗੇ, ਫਲਾਂ ਕਰ ਦਾਂਗੇ। ਉਹ ਦੱਸਣ ਵੀ 1.5 ਸਾਲ ਦੇ ਵਿੱਚ 18 ਮਹੀਨਿਆਂ ਦੇ ਬਾਅਦ ਵਿੱਚ ਉਹਨਾਂ ਨੇ ਹਿੰਡਨਬਰਗ ਦੇ ਬਾਰੇ ਜਾਂ ਹੋਰ ਜਿਹੜੇ ਉਹਦੇ ਨਾਥਨ ਨੇ ਉਹਨਾਂ ਦੇ ਬਾਰੇ, ਉਹ ਜਿਹੜੇ ਉਹਦੇ ਰਿਸਰਚਰ ਨੇ ਨੇਥਨ ਆਫ ਨੇਟ ਐਂਡਰਸਨ, ਉਹਦੇ ਬਾਰੇ ਕੀ ਖੁਲਾਸਾ ਕੀਤਾ ਜਾਂ ਉਹਦੇ ਬਾਰੇ ਕੀ ਕੁਛ ਕੀਤਾ। ਹੁਣ ਜਿਹੜੇ ਇਸ ਟਾਈਮ ਭਾਰਤੀ ਬਾਜ਼ਾਰ ਦੇ ਵਿਸ਼ਲੇਸ਼ਕ ਨੇ ਉਹ ਤਰ੍ਹਾਂ ਤਰ੍ਹਾਂ ਦੀਆਂ ਅਟਕਲਾਂ ਲਾ ਰਹੇ ਨੇ। ਪਰ ਜੇ ਆਪਾਂ ਸੇਬੀ ਤੇ ਦੁਬਾਰਾ ਫੇਰ ਆਈਏ, ਸੇਬੀ ਦੇ ਵਿੱਚ ਉਹਨਾਂ ਨੇ ਜਿਹੜੇ ਦੋਸ਼ ਨੇ ਹਿੰਡਨਬਰਗ ਰਿਸਰਚ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੇਬੀ ਦੀ ਜਿਹੜੀ ਚੇਅਰਪਰਸਨ ਹੈ ਉਹਦੀ ਆਫਸ਼ੋਰ ਕੰਪਨੀਆਂ ਦੇ ਵਿੱਚ ਹਿੱਸੇਦਾਰੀ ਹੈ ਜੋ ਕਿ ਅਡਾਨੀ ਸਮੂਹ ਦੀਆਂ ਵਿੱਤੀ ਬੇਨਿਯਮੀਆਂ ਦੇ ਵਿੱਚ ਵਰਤੀਆਂ ਗਈਆਂ। ਅੱਜ ਤੱਕ ਉਹ ਕਹਿੰਦੇ ਸੇਬੀ ਨੇ, ਹੁਣ ਸੇਬੀ ਦਾ ਕੰਮ ਹੈ ਕਿ ਇਹ ਜਿਹੜੀਆਂ ਵੀ ਇਨਵੈਸਟਮੈਂਟ ਹੁੰਦੀ ਹੈ, ਸਭ ਤੋਂ ਵੱਡਾ ਜਿਹੜਾ ਬਾਜ਼ਾਰ ਆ ਉਹ ਭਰੋਸੇਯੋਗਤਾ ਦੇ ਉੱਤੇ ਖੜਾ ਹੈ। ਸੇਬੀ ਇਹ ਤੈਅ ਕਰਦੀ ਹੈ, ਸੇਬੀ ਇਹ ਦੇਖਦੀ ਹੈ ਕਿ ਜਿਹੜੀਆਂ ਬਾਜ਼ਾਰ ਦੇ ਵਿੱਚ ਇਨਵੈਸਟਮੈਂਟ ਆ ਰਹੀ ਹੈ ਉਸ ਕੰਪਨੀ ਦਾ ਮਾਲਕ ਕੌਣ ਹੈ, ਉਹਦਾ ਜਿਹੜਾ ਪੈਸਾ ਲੱਗ ਰਿਹਾ ਉਹ ਕਿੱਥੇ ਜਾ ਰਿਹਾ, ਕਿਤੇ ਨਿਵੇਸ਼ਕਾਂ ਦੇ ਨਾਲ ਕੋਈ ਧੋਖਾਧੜੀ ਤਾਂ ਨਹੀਂ ਹੋ ਰਹੀ। ਮਤਲਬ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਇਹ ਸਾਰੇ ਉੱਤੇ ਵਾਚਡੌਗ ਦੀ ਤਰ੍ਹਾਂ ਇਹ ਏਜੰਸੀ ਕੰਮ ਕਰਦੀ ਹੈ ਕਿ ਇਹਨਾਂ ਨੇ ਦੇਖਣਾ। ਪਰ ਹੁਣ ਜੇਕਰ ਅਦਾਨੀ ਤੇ ਦੋਸ਼ ਲੱਗੇ ਕਿ ਇਹਨਾਂ ਨੇ ਜਾਲੀ ਕੰਪਨੀਆਂ ਬਣਾਈਆਂ ਤੇ ਸੇਬੀ ਦਾ ਕੰਮ ਸੀਗਾ ਉਹਨਾਂ ਮਾਮਲਿਆਂ ਨੂੰ ਦੇਖਣਾ, ਪਰ ਹੁਣ ਦੋਸ਼ ਕੀ ਲੱਗ ਰਹੇ ਨੇ? ਦੋਸ਼ ਸੇਬੀ ਦੀ ਚੇਅਰਪਰਸਨ ਤੇ ਲੱਗ ਰਹੇ ਨੇ। ਅਸਲ ਦੇ ਵਿੱਚ ਇੱਕ ਹੋਰ ਦੋਸ਼ ਲੱਗ ਰਿਹਾ, ਉਹ ਹੈ ਕਿ ਜਿਹੜਾ ਇਸ ਬੀਬੀ ਦਾ ਘਰ ਵਾਲਾ ਹੈ ਉਹ ਇੱਕ ਬਲੈਕਸਟੋਨ ਨਾਂ ਦੀ ਕੰਪਨੀ ਹੈ ਜਿਹਦਾ ਸਲਾਹਕਾਰ ਸੀਗਾ। ਉਹ ਬਲੈਕਸਟੋਨ ਕੰਪਨੀ ਦੁਨੀਆ ਭਰ ਦੇ ਵਿੱਚ ਰੀਅਲ estate ਦੇ ਕਾਰੋਬਾਰ ਦੇ ਨਾਲ ਜੁੜੀ ਹੈ। ਦੱਸਿਆ ਜਾ ਰਿਹਾ ਕਿ ਜਿਹੜੀਆਂ ਇਹ ਕੰਪਨੀਆਂ ਦੇ ਵਿੱਚ ਪੈਸਾ ਲੱਗਿਆ ਜਾਂ ਇਹ ਜਿਹੜਾ ਨਵੇਂ ਕਾਰੋਬਾਰ ਇਹਨਾਂ ਨੇ ਕੀਤੇ ਨੇ ਬੀਬੀ ਨੇ, ਉਸ ਪਿੱਛੇ ਉਹ ਜਿਹੜੇ ਤੰਦਾਂ ਨੇ ਉਹ ਬਲੈਕਸਟੋਨ ਕੰਪਨੀ ਦੇ ਸਲਾਹਕਾਰ ਦੀਆਂ ਨਾਲ ਜੁੜਦੀਆਂ ਨੇ, ਯਾਨੀ ਕਿ ਸੇਬੀ ਦੀ ਚੇਅਰਪਰਸਨ ਬੀਬੀ ਦੇ ਘਰ ਵਾਲੇ ਦੀਆਂ। ਹੁਣ ਖੈਰ ਸੇਬੀ ਨੇ ਇਹ ਵੀ ਕਿਹਾ ਕਿ ਮਾਧਵੀ ਬੁੱਚ ਦੇ ਨਿੱਜੀ ਹਿੱਤਾਂ ਤੇ ਮਾਰਕੀਟ ਰੈਗੂਲੇਟਰ ਮੁਖੀ ਵਜੋਂ ਉਹਦੀ ਜਿਹੜੀ ਭੂਮਿਕਾ ਉਹ ਸ਼ੱਕੀ ਹੈ। ਹਿੰਡਨਬਰਗ ਰਿਸਰਚ ਨੇ ਦਾਅਵਾ ਕੀਤਾ ਕਿ ਅਡਾਨੀ ਸਮੂਹ ਨੂੰ ਲੈ ਕੇ ਸੇਬੀ ਵੱਲੋਂ ਜਿਹੜੀ ਜਾਂਚ ਕੀਤੀ ਗਈ ਹੈ ਉਹਦੀ ਜਾਂਚ ਪੂਰੀ ਤਰ੍ਹਾਂ ਦੇ ਨਾਲ ਜਾਂਚ ਹੋਣੀ ਚਾਹੀਦੀ ਹੈ। ਸੋ ਹੁਣ ਉਹਨਾਂ ਨੇ ਕਿਹਾ ਹੈ ਕਿ ਇਹ ਬੀਬੀ ਜਦੋਂ ਕੁਰਸੀ ਸੰਭਾਲਦੀ ਆ ਉਹ ਤੋਂ ਕੁਝ ਹਫ਼ਤੇ ਪਹਿਲਾਂ ਮਰੀਸ਼ੀਅਸ ਸਥਿਤ ਇੱਕ ਟਰਾਈਡੈਂਟ ਟਰਸਟ ਆ ਜਿਹਨੂੰ ਈਮੇਲ ਕੀਤੀ ਸੀ ਤੇ ਉਹਦੇ ਵਿੱਚ ਉਹਨਾਂ ਨੇ ਡਾਇਨਾਮਿਕ ਅਪਰਚੁਨਿਟੀਜ਼ ਫੰਡ ਜਿਹੜਾ ਉਹਦੇ ਵਿੱਚ ਆਪਣੀ ਪਤਨੀ ਦੇ ਨਿਵੇਸ਼ ਦਾ ਜ਼ਿਕਰ ਕੀਤਾ ਸੀਗਾ। ਹਿੰਡਨਬਰਗ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਕਿ ਮਾਧਵੀ ਬੁੱਚ ਸੇਬੀ ਦੀ ਚੇਅਰਪਰਸਨ ਬਣਨ ਤੋਂ ਪਹਿਲਾਂ ਉਸ ਦੇ ਪਤੀ ਨੇ ਬੇਨਤੀ ਕੀਤੀ ਸੀ ਕਿ ਉਹ ਸਾਂਝੇ ਖਾਤੇ ਨੂੰ, ਮਤਲਬ ਕਿ ਆਪਣੇ ਸਾਰੀਆਂ ਜਾਇਦਾਦਾਂ ਦੇ ਵਿੱਚੋਂ ਉਹਦਾ ਘਰ ਵਾਲਾ ਹਟਾਉਣਾ ਚਾਹੁੰਦਾ, ਮਤਲਬ ਕਿ ਪੂਰਾ ਮਾਮਲਾ ਇਹ ਸੀਗਾ। ਉਸ ਤੋਂ ਬਾਅਦ ਕੀ ਹੋਇਆ? ਹਿੰਡਨਬਰਗ ਦਾ ਇਹ ਅੱਗੇ ਜਿਹੜੀ ਰਿਸਰਚ ਆ ਉਹ ਇਹ ਕਹਿੰਦਾ ਹੈ ਕਿ ਜਿਹੜਾ ਇਹ ਖਾਤੇ ਦੇ ਵਿੱਚ ਲੈਣ ਦੇਣ ਜਾਂ ਖਾਤਿਆਂ ਦੀ ਜਿਹੜੀ ਗੱਲਬਾਤ ਆ ਉਹ ਗੱਲ ਕਰਦੇ ਆ 26 ਫਰਵਰੀ 2018 ਨੂੰ। ਤੇ ਉਸ ਤੋਂ ਬਾਅਦ ਇਹਨਾਂ ਨੇ GDOF ਸੈੱਲ 19 ਇੱਕ ਕੰਪਨੀ ਹੈ ਜਿਹੜਾ ਫੰਡ ਬਣਾਇਆ, ਉਹ ਮਰਸ਼ੀਅਸ ਰਜਿਸਟਰਡ ਫੰਡ ਜਿਹੜਾ ਉਹ ਵਿਨੋਦ ਅਡਾਨੀ ਦੁਆਰਾ ਵਰਤੇ ਗਏ ਫੰਡਾਂ ਦੇ ਗੁੰਝਲਦਾਰ ਢਾਂਚੇ ਦੇ ਵਿੱਚ ਸ਼ਾਮਲ ਸੀਗਾ। ਹੁਣ ਜੇ ਆਪਾਂ ਪੰਜਾਬੀ ਦੇ ਵਿੱਚ ਤੁਹਾਨੂੰ ਦੱਸਣਾ ਹੋਵੇ, ਸਰਲ ਭਾਸ਼ਾ ਦੇ ਵਿੱਚ ਦੱਸਣਾ ਹੋਵੇ, ਹਿੰਡਨਬਰਗ ਦਾ ਦਾਅਵਾ ਇਹ ਹੈ ਕਿ ਜਿਹੜੀਆਂ ਵਿੱਤੀ ਬੇਨਿਯਮੀਆਂ ਕਹਿ ਲਓ ਜਾਂ ਜਿਹੜੀਆਂ ਧੋਖਾਧੜੀਆਂ ਅਡਾਨੀ ਸਮੂਹ ਦੇ ਰਿਪੋਰਟ ਦੇ ਵਿੱਚ ਉਹਨੇ ਦੋਸ਼ ਲਾਏ ਸੀਗੇ, ਉਹਦਾ ਕਹਿਣਾ ਇਹ ਹੈ ਕਿ ਉਹਨਾਂ ਦੋਸ਼ਾਂ ਨੂੰ ਕੱਜਣ ਵਾਸਤੇ, ਉਹਨਾਂ ਦੋਸ਼ਾਂ ਨੂੰ ਢਕਣ ਵਾਸਤੇ ਜਿਹੜਾ ਇਹ ਬੀਬੀ ਆ ਸੇਬੀ ਵਾਲੀ ਕਥਿਤ ਤੌਰ ਤੇ ਇਹਨੇ ਵੀ ਉਸੇ ਤਰ੍ਹਾਂ ਦੀ ਕੰਮ ਕਰਦੀ ਕਾਰਕਰਦਗੀ ਅਖਤਿਆਰ ਕੀਤੀ ਤੇ ਉਹਨੇ ਉਸੇ ਤਰੀਕੇ ਦੇ ਨਾਲ ਹੀ ਜਿਵੇਂ ਅਦਾਨੀ ਕਰ ਰਹੇ ਸੀ ਉਸੇ ਤਰੀਕੇ ਦਾ ਕੰਮਕਾਰ ਇਹਨੇ ਕੀਤਾ। ਹਾਲਾਂਕਿ ਉਹਦਾ ਫਰਜ਼ ਇਹ ਬਣਦਾ ਸੀਗਾ ਕਿ ਅਦਾਨੀ ਦਾ ਜਿਹੜਾ ਕੰਪਨੀਆਂ ਜਾਂ ਉਹ ਧੋਖਾਧੜੀ ਸੀ ਉਹਦੇ ਬਾਰੇ ਲੋਕਾਂ ਨੂੰ ਦੱਸਣਾ, ਪਰ ਉਹ ਕਹਿੰਦਾ ਕਿ ਖੁਦ ਹਿੰਡਨਬਰਗ ਕਹਿ ਰਿਹਾ ਕਿ ਉਹ ਖੁਦ ਉਹਨਾਂ ਕੰਮਾਂ ਦੇ ਵਿੱਚ ਆਪ ਪੈ ਗਏ ਜਿਹੜੇ ਕੰਮਾਂ ਦੇ ਬਾਰੇ ਉਹਨਾਂ ਲੋਕਾਂ ਨੂੰ ਦੱਸਣਾ ਸੀਗਾ। ਹੁਣ ਹਿੰਡਨਬਰਗ ਆਪਣੀ ਰਿਪੋਰਟ ਦੇ ਵਿੱਚ ਅੱਗੇ ਲਿਖਦਾ ਕਿ ਭਾਰਤੀ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਕਿਵੇਂ ਸੇਬੀ ਇਹਨਾਂ ਹਿੱਸੇਦਾਰਾਂ ਜਿਨ੍ਹਾਂ ਦਾ ਵੇਰਵਾ ਅਦਾਲਤ ਦੇ ਰਿਕਾਰਡ ਦੇ ਵਿੱਚ ਉਹਨਾਂ ਦੀ ਜਾਂਚ ਕਰਨ ਦੇ ਵਿੱਚ ਅਸਫਲ ਰਹੀ ਹੈ। ਜੂਨ 2024 ਦੀ ਗੱਲ ਹੈ ਜਦੋਂ ਅਡਾਨੀ ਦੇ FCO ਜੁਗੇਸ਼ੇਂਦਰ ਸਿੰਘ ਨੇ ਉਹਨਾਂ ਨੇ ਸੇਬੀ ਦੇ ਕੁਝ ਨੋਟਿਸਾਂ ਨੂੰ ਗੰਭੀਰਤਾ ਦੇ ਨਾਲ ਦਰਕਨਾਰ ਕੀਤਾ ਸੀਗਾ ਤੇ ਇਹ ਗੱਲ ਕਹੀ ਸੀਗੀ ਕਿ ਇਸ ਤੋਂ ਮੁੱਕਣ ਤੋਂ ਪਹਿਲਾਂ ਹੀ ਇਹ ਸਟੈਂਡ ਹੀ ਨਹੀਂ ਕਰਦੇ। ਉਹ ਕਹਿੰਦੇ ਕਿ ਹੁਣ ਜਿਹੜੀ ਹਿੰਡਨਬਰਗ ਦੀ ਰਿਪੋਰਟ ਆ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਤਰਥੱਲੀ ਮਚਣੀ ਜ਼ਰੂਰੀ ਸੀਗੀ।
ਹਿੰਡਨਬਰਗ ਰਿਸਰਚ ਦੀ ਨਵੀਂ ਰਿਪੋਰਟ ਤੋਂ ਬਾਅਦ ਅਡਾਨੀ ਮੈਗਾ ਘੁਟਾਲੇ ਦੀ ਜਾਂਚ ਦੇ ਲਈ ਇੱਕ ਜੇਪੀਸੀ ਦੀ ਮੰਗ ਹੋ ਚੁੱਕੀ ਹੈ, ਜਿਹੜੀ ਕਿ ਕਾਂਗਰਸ ਨੇ ਕੀਤੀ ਹੈ। ਤ੍ਰਿਣਮੂਲ ਕਾਂਗਰਸ ਦੀ ਜਿਹੜੀ ਤ੍ਰਿਣਮੂਲ ਕਾਂਗਰਸ ਆ, ਉਹਨਾਂ ਨੇ ਕਿਹਾ ਕਿ ਇਹ ਬੀਬੀ ਜਿਹੜੀ ਹੈ ਮਾਧਵੀ ਬੁੱਚ, ਇਹ ਆਪਣੇ ਅਸਤੀਫੇ ਤੋਂ ਜਿਹੜੀ ਆਪਣੇ ਅਸਤੀਫੇ ਦੇਵੇ, ਆਪਣੀ ਚੇਅਰ ਦੇ ਤੋਂ ਅਸਤੀਫਾ ਦੇਵੇ। ਦੂਜੇ ਪਾਸੇ ਉਹ ਕਹਿੰਦੇ ਕਿ 2022 ਦੇ ਵਿੱਚ ਇਸ ਬੀਬੀ ਦੇ ਚੇਅਰਪਰਸਨ ਬਣਨ ਤੋਂ ਬਾਅਦ ਉਹਦੀਆਂ ਜਿਹੜੀਆਂ ਗੌਤਮ ਅਡਾਨੀ ਦੇ ਨਾਲ 2 ਮੁਲਾਕਾਤਾਂ ਹੋਈਆਂ ਨੇ, ਉਹਨਾਂ ਦਾ ਮਾਇਨਾ ਕੀ ਕੱਢਿਆ ਜਾਵੇ, ਉਹਨੂੰ ਅਸੀਂ ਕਿਸ ਤਰੀਕੇ ਖਾਤੇ ਦੇ ਵਿੱਚ ਪਾਈਏ। ਦੂਜੀ ਗੱਲ ਇਹ ਹੈ ਕਿ ਇਸ ਤੋਂ ਬਾਅਦ ਮੋਇਆ ਮੋਇਤਰਾ ਜਿਨ੍ਹਾਂ ਨੂੰ ਖੁਦ ਇਹ ਕਿਹਾ ਗਿਆ ਸੀਗਾ ਕਿ ਉਹ ਅਡਾਨੀ ਬਾਰੇ ਸਵਾਲ ਕਰਦੇ ਨੇ, ਤੇ ਉਹਨਾਂ ਸਵਾਲਾਂ ਦੇ ਕਰਕੇ ਉਹਨਾਂ ਨੂੰ ਉਹ ਆਪਣੀ ਜਿਹੜੀ ਮੈਂਬਰੀ ਸੀ ਲੋਕ ਸਭਾ ਦੀ ਮੈਂਬਰੀ, ਉਹ ਤੋਂ ਹੱਥ ਧੋਣਾ ਪਿਆ ਸੀਗਾ। ਹੁਣ ਉਹਨੇ ਕਿਹਾ ਕਿ ਸੇਬੀ ਦੀ ਚੇਅਰਪਰਸਨ ਦਾ ਅਡਾਨੀ ਗਰੁੱਪ ਦੇ ਵਿੱਚ ਨਿਵੇਸ਼ ਕਰਨਾ, ਇਨਵੈਸਟ ਕਰਨਾ, ਇਹ ਸੇਬੀ ਦੇ ਲਈ ਟਕਰਾਅ ਤੇ ਸੇਬੀ ਲਈ ਦੋਵਾਂ ਦੇ ਲਈ ਜਿਹੜਾ ਉਹ ਗਰੁੱਪਾਂ ਦਾ ਟਕਰਾਅ ਆਪਸ ਲਈ। ਤੇ ਦੂਜਾ ਇਹ ਹੈ ਕਿ ਉਹ ਕਹਿੰਦੇ ਕਿ ਜਿਹੜੀ ਸਮਦੀ ਸਿਰ ਸ਼ਰਾਫ ਕਾਰਪੋਰੇਟ ਹੈ ਕੰਪਨੀ ਗਵਰਨੈਂਸ, ਉਹ ਕਮੇਟੀ ਦੇ ਵਿੱਚ ਨਹੀਂ। ਤੇ ਉਹ ਕਹਿੰਦੇ ਕਿ ਇਹਦੇ ਵਿੱਚ ਇਸੇ ਕਰਕੇ ਜਿਹੜੀਆਂ ਸੇਬੀ ਨੂੰ ਸ਼ਿਕਾਇਤਾਂ ਭੇਜੀਆਂ ਜਾਂਦੀਆਂ, ਖਾਸ ਤੌਰ ਤੇ ਅਡਾਨੀ ਦੇ ਨਾਲ ਸੰਬੰਧਿਤ, ਉਹ ਸੁਣੀਆਂ ਹੀ ਨਹੀਂ ਜਾਂਦੀਆਂ, ਉਹ ਅਣਸੁਣੀਆਂ ਹੋ ਜਾਂਦੀਆਂ ਨੇ। ਇੱਕ ਹੋਰ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਚੇਅਰਪਰਸਨ ਦੀ ਅਗਵਾਈ ਦੇ ਵਿੱਚ ਅਡਾਨੀ ਉੱਤੇ ਕੀਤੀ ਜਾ ਰਹੀ ਕਿਸੇ ਵੀ ਜਾਂਚ ਤੇ ਹੁਣ ਭਰੋਸਾ ਨਹੀਂ ਕੀਤਾ ਜਾ ਸਕਦਾ, ਤੇ ਇਹ ਜਾਣਕਾਰੀ ਜਨਤਕ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਜਿਹੜਾ ਉਹ ਕਰਨਾ ਚਾਹੀਦਾ ਹੈ। ਮਊਆ ਨੇ ਇਹ ਗੱਲ ਦਾਅਵਾ ਕੀਤਾ ਹੈ ਕਿ ਜਿਹੜੀ ਸੇਬੀ ਦੀ ਚੇਅਰਪਰਸਨ ਹੈ ਬੀਬੀ ਮਾਧਵੀ ਬੁੱਚ, ਇਹ ਅਡਾਨੀ ਗਰੁੱਪ ਦੇ ਵਿੱਚ ਹੀ ਨਿਵੇਸ਼ ਕਰਦੀ ਆ। ਉਹਨਾਂ ਨੇ ਸੀਬੀਆਈ ਤੇ ਈਡੀ ਨੂੰ ਟੈਗ ਕਰਕੇ ਲਿਖਿਆ ਕਿ ਤੁਸੀਂ ਦੂਜੇ ਲੋਕਾਂ ਦੀ ਜਾਂਚ ਕਰਦੇ ਹੋ, ਤੁਸੀਂ ਹੁਣ ਪੀਐਮਐਲਏ ਦੇ ਤਹਿਤ ਕੇਸ ਦਰਜ ਕਰੋਗੇ ਜਾਂ ਫਿਰ ਤੁਹਾਡੇ ਚ ਇਹਨਾਂ ਦਮ ਨਹੀਂ ਬਚਿਆ। ਹਿੰਡਨਬਰਗ ਰਿਸਰਚ ਦੀ ਰਿਪੋਰਟ ਉਸ ਤੋਂ 18 ਮਹੀਨੇ ਬਾਅਦ ਆਈ ਹੈ, ਜਦੋਂ ਇਸ ਅਮਰੀਕੀ ਸ਼ਾਰਟ ਸੈਲਰ ਤੇ ਵਿੱਤੀ ਖੋਜ ਸੰਸਥਾ ਨੇ ਪਹਿਲੀ ਵਾਰ ਅਡਾਨੀ ਸਮੂਹ ਤੇ ਇਲਜ਼ਾਮ ਲਾਏ ਸੀ ਜਨਵਰੀ 2023 ਦੇ ਵਿੱਚ। ਤੇ ਉਸ ਰਿਪੋਰਟ ਨੇ ਭਾਰਤ ਦੇ ਵਿੱਚ ਸਿਆਸੀ ਭੜਥੂ ਪਾ ਦਿੱਤਾ ਸੀਗਾ। ਜਿਹੜਾ ਹਿੰਡਨਬਰਗ ਹੈ, ਇਹਦੀ ਜਿਹੜੀ ਜਾਂਚ ਰਿਪੋਰਟ ਆ, ਉਹਦੇ ਵਿੱਚ ਜਾਂਚ ਕਰਦਾ ਵੀ ਕਿਤੇ ਅਕਾਊਂਟਸ ਦੇ ਵਿੱਚ ਬੇਨਿਯਮੀਆਂ ਤਾਂ ਨਹੀਂ ਆ, ਕਿਤੇ ਅਹਿਮ ਅਹੁਦਿਆਂ ਤੇ ਬੈਠੇ ਜਿਹੜੇ ਲੋਕ ਨੇ ਉਹ ਰਲੇ ਤਾਂ ਨਹੀਂ ਹੋਏ, ਜਿਨ੍ਹਾਂ ਨੇ ਵਾਚਡੌਗ ਦਾ ਕੰਮ ਕਰਨਾ, ਤੇ ਉਹ ਕਿਤੇ ਇਨਵੈਸਟਮੈਂਟਰਸ ਦੇ ਨਾਲ ਜਿਹੜਾ ਧੋਖਾ ਕਰਨ ਵਾਲੇ ਲੋਕ ਨੇ, ਜਿਨ੍ਹਾਂ ਦਾ ਪੈਸਾ ਲੱਗਿਆ ਪੂੰਜੀ ਉਹਨਾਂ ਦੇ ਨਾਲ, ਦੂਜਿਆਂ ਦੇ ਨਾਲ ਜਿਨ੍ਹਾਂ ਦਾ ਕੰਮ ਜਾਂਚ ਕਰਕੇ ਸੱਚ ਬਾਹਰ ਲਿਆਉਣਾ, ਕਿਤੇ ਉਹ ਝੂਠਿਆਂ ਨਾਲ ਰਲੇ ਤਾਂ ਨਹੀਂ ਹੋਏ, ਜਾਂ ਜਿਨ੍ਹਾਂ ਦੇ ਦੋਸ਼ ਲੱਗਦੇ ਨੇ। ਅਣਦੱਸਿਆ ਜਿਹੜਾ ਲੈਣ ਦੇਣ ਹੈ, ਜਾਂ ਹੋਰ ਜੇ ਕੋਈ ਗੈਰ ਕਾਨੂੰਨੀ ਅਨੈਤਿਕ ਕਾਰੋਬਾਰ ਹੈ, ਜਾਂ ਵਿੱਤੀ ਰਿਪੋਰਟਿੰਗ ਹੈ, ਕੋਈ ਇਸ ਤਰ੍ਹਾਂ ਦੀ ਐਕਸਰਸਾਈਜ਼ ਹੈ, ਤਾਂ ਉਹਦੇ ਤੋਂ ਇਹ ਉਹਨਾਂ ਦੇ ਜ਼ਰੀਏ ਜਾਂ ਉਹਨਾਂ ਤੱਥਾਂ ਉੱਤੇ ਇਹ ਜਾਂਚ ਕਰਦਾ। ਬਲੂਮਬਰਗ ਨੇ ਵੀ ਇੱਕ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਹਿੰਡਨਬਰਗ ਨੇ 2020 ਤੋਂ ਲੈ ਕੇ ਹੁਣ ਤੱਕ 30 ਕੰਪਨੀਆਂ ਬਾਰੇ ਖੋਜ ਰਿਪੋਰਟਾਂ ਦੇ ਵਿੱਚ ਖੁਲਾਸਾ ਕੀਤਾ, ਤੇ ਰਿਪੋਰਟ ਜਦੋਂ ਜਾਰੀ ਹੋ ਜਾਂਦੀ ਹੈ, ਉਸ ਤੋਂ ਅਗਲੇ ਦਿਨ ਹੀ ਉਹ ਕੰਪਨੀ ਦੇ ਸ਼ੇਅਰ 15% ਡਿੱਗ ਪੈਂਦੇ ਆ, 15%। ਤੇ ਅਗਲੇ 6 ਮਹੀਨਿਆਂ ਦੇ ਵਿੱਚ ਇਹਨਾਂ ਕੰਪਨੀਆਂ ਦੇ ਸ਼ੇਅਰਾਂ ਦੇ ਵਿੱਚ ਔਸਤਨ 26% ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਿੰਡਨਬਰਗ ਨੇ ਆਪਣੀ ਵੈਬਸਾਈਟ ਤੇ ਰਿਪੋਰਟਾਂ ਦੀ ਸੂਚੀ ਵੀ ਦਿੱਤੀ ਹੈ, ਜੋ ਸਤੰਬਰ 2020 ਤੋਂ ਪ੍ਰਕਾਸ਼ਿਤ ਕੀਤੀਆਂ ਨੇ। ਯਾਨੀ ਕਿ ਹਿੰਡਨਬਰਗ ਰਿਸਰਚ ਦੀ ਜਿਹੜੀ ਇਹ ਰਿਸਰਚ ਹੈ, ਉਹ ਇਸ ਤਰ੍ਹਾਂ ਦੀ ਹੈ ਕਿ ਉਹਦੀ ਰਿਸਰਚ ਰਿਪੋਰਟ ਤੇ ਆਉਣ ਤੋਂ ਬਾਅਦ 30 ਕੰਪਨੀਆਂ, ਜਿਨ੍ਹਾਂ ਨੇ ਅਗਲੇ ਦਿਨ ਹੀ ਉਹਨਾਂ ਦੇ ਸ਼ੇਅਰ 15% ਡਿੱਗੇ, ਅਗਲੇ 6 ਮਹੀਨਿਆਂ ਦੇ ਵਿੱਚ ਇਹਨਾਂ 30 ਕੰਪਨੀਆਂ ਦੇ ਜਿਹੜੇ ਸ਼ੇਅਰ ਸੀਗੇ ਉਹ 26% ਡਿੱਗ ਗਏ, ਯਾਨੀ ਕਿ ਚੌਥਾ ਹਿੱਸਾ। ਜੇ ਕਿਸੇ ਦੀ 200 ਕੀਮਤ ਆ, ਮਿਸਾਲ ਦੇ ਤੌਰ ਤੇ ਮੈਂ ਕਹਿ ਰਿਹਾ, ਕਿਸੇ ਸ਼ੇਅਰ ਦੀ ਕੀਮਤ 200 ਹੈ, ਤੇ ਇਹਦਾ ਚੌਥਾ ਹਿੱਸਾ 50 ਬਣਦਾ, ਤੇ ਉਹਦੀ ਕੀਮਤ 150 ਰਹਿ ਜਾਣੀ। ਜਾਂ ਅੱਜ ਰਿਪੋਰਟ ਜਾਰੀ ਹੋਈ ਹੈ ਤੇ ਅੱਜ ਹੀ 15% ਡਿੱਗ ਪੈਣਾ, ਮਤਲਬ ਅੱਜ ਹੀ ਉਹਦੇ ਚ ਬਹੁਤ ਵੱਡੀ ਗਿਰਾਵਟ ਹੋ ਜਾਣੀ। ਇਹ ਹਿੰਡਨਬਰਗ ਰਿਸਰਚ ਦਾ ਇਹ ਇੱਕ ਲੈਵਲ ਆ ਕੰਮ ਕਰਦਾ। ਤੇ ਉਸ ਤੋਂ ਬਾਅਦ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਗੱਲ ਕਹੀ ਸੀਗੀ ਕਿ ਇਕਨੋਮਿਕ ਟਾਈਮਸ ਤੋਂ ਲੈ ਕੇ ਜਾਂ ਹੋਰ ਜਿਹੜੇ ਅਦਾਰੇ ਨੇ, ਹਿੰਦੁਸਤਾਨ ਟਾਈਮਸ, ਅੱਜ ਰਾਈਟਰਸ ਦੇ ਵਿੱਚ ਵੀ ਕਾਫੀ ਚਰਚਾ ਇਹਨਾਂ ਮਾਮਲਿਆਂ ਨੂੰ ਲੈ ਕੇ, ਜਾਂ CNBC ਦੇ ਉੱਤੇ, ਹੋਰ ਜਿਹੜੀਆਂ ਵੱਡੀਆਂ ਵੈਬਸਾਈਟਸ ਨੇ ਉਹਨਾਂ ਦੇ ਉੱਤੇ ਚਰਚਾ ਹੈ ਕਿ ਜਦੋਂ ਬਾਜ਼ਾਰ ਖੁੱਲੂਗਾ ਤਾਂ ਉਹਦਾ ਰੂਪ ਕੀ ਹੋਊਗਾ, ਉਹਦਾ ਅਖਤਿਆਰ ਕੀ ਹੋਊਗਾ, ਉਹ ਮੁਹਾਂਦਰਾ ਕੀ ਹੋਊਗਾ। ਕਿਤੇ ਕੋਈ ਵੱਡੇ ਤਾਂ ਜਿਹੜਾ ਉਹ ਧੜਾਮ ਵੱਜਣ ਵੱਲ ਤਾਂ ਨਹੀਂ ਭਾਰਤੀ ਸ਼ੇਅਰ ਮਾਰਕੀਟ ਜਾ ਵੜੂਗੀ, ਜਾਂ ਕੁਛ ਵੀ ਹੈ। ਸੋ ਇਸ ਤਰ੍ਹਾਂ ਦੀਆਂ ਚਰਚਾਵਾਂ ਇਸ ਟਾਈਮ ਭਾਰਤੀ ਬਾਜ਼ਾਰ ਦੀ ਹਾਲਾਤ ਨੂੰ ਲੈ ਕੇ ਚੱਲ ਰਹੀਆਂ ਨੇ। ਇੱਕ ਹੋਰ ਕੌਮਾਂਤਰੀ ਖਬਰ ਦੇ ਵੱਲ ਵਧਦੇ ਹਾਂ, ਤੇ ਉਸ ਤੋਂ ਬਾਅਦ ਪੰਜਾਬ ਦੀਆਂ ਖਬਰਾਂ ਦਾ ਰੁਖ ਕਰਾਂਗੇ। ਯੁਗਾਂਡਾ ਦੀ ਰਾਜਧਾਨੀ ਦੇ ਵਿੱਚ ਇੱਕ ਕੂੜੇ ਦਾ ਡੰਪ ਢਹਿਣ ਕਰਕੇ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ। ਕੈਪੀਟਲ ਸਿਟੀ ਅਥਾਰਟੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਤੇਜ਼ੀ ਦੇ ਵਿੱਚ ਇੱਕ ਕੂੜਾ ਡੰਪ ਡਿੱਗਣ ਦੇ ਨਾਲ ਘੱਟੋ ਘੱਟ 14 ਜਣੇ ਜ਼ਖਮੀ ਹੋ ਗਏ ਨੇ, ਤੇ ਕੈਟਜੀ ਲੈਂਡਫਿਲ ਕੰਪਾਲਾ ਦੇ ਜ਼ਿਆਦਾਤਰ ਕੂੜੇ ਦੇ ਨਿਪਟਾਰੇ ਦੀ ਜਗ੍ਹਾ ਮੰਨਿਆ ਜਾਂਦਾ ਹੈ। ਮੰਨਿਆ ਜਾ ਰਿਹਾ ਕਿ ਭਾਰੀ ਮੀਂਹ ਪੈਣ ਕਰਕੇ ਕੂੜੇ ਦਾ ਢੇਰ ਇਹ ਡਿੱਗ ਪਿਆ ਸੀਗਾ। ਤੇ ਹੁਣ ਆਇਰਨ ਨਕਾਸੀਤਾ, ਜਿਹੜੇ ਕਿ ਉੱਥੋਂ ਯੁਗਾਂਡਾ ਰੈੱਡ ਕਰਾਸ ਦੀ ਬੁਲਾਰਨ ਨੇ, ਉਹਨਾਂ ਨੇ ਕਿਹਾ ਕਿ ਲਾਸ਼ਾਂ ਅਸੀਂ ਬਰਾਮਦ ਕਰ ਲਈਆਂ ਨੇ, ਮਰਨ ਵਾਲਿਆਂ ਦੀ ਗਿਣਤੀ 18 ਹੋ ਚੁੱਕੀ ਹੈ। ਹਜੇ ਵੀ ਜਿਹੜਾ ਸਰਚ ਆਪਰੇਸ਼ਨ ਆ ਉਹ ਜਾਰੀ ਹੈ।
ਬਾਰਿਸ਼ ਦੇ ਕਰਕੇ ਕੂੜੇ ਦੇ ਢੇਰ ਨੂੰ ਖੋਦਣ ਦੇ ਲਈ, ਜਿਹੜਾ ਉਹਨੂੰ ਖੰਗਾਲਣ ਦੇ ਲਈ, ਲਾਸ਼ਾਂ ਲੱਭਣ ਦੇ ਲਈ ਜਿਹੜੀ ਟੀਮ ਆ ਉਹ ਲਗਾਤਾਰ ਮੀਂਹ ਜਿਹੜਾ ਪੈ ਰਿਹਾ ਉਹਦੇ ਕਰਕੇ ਉਸ ਬਚਾਅ ਕਾਰਜ ਜਿਹੜੇ ਨੇ ਉਹ ਕੀਤੇ ਨਹੀਂ ਜਾ ਰਹੇ। ਕਟੇਜੀ ਲੈਂਡਫਿਲ ਸ਼ਹਿਰ ਦੇ ਬਾਹਰ ਖੜੀ ਇੱਕ ਢਲਾਣ ਤੇ ਸਥਿਤ ਹੈ, ਜਿੱਥੇ ਔਰਤਾਂ ਤੇ ਬੱਚੇ ਪਲਾਸਟਿਕ ਦਾ ਕੂੜਾ ਇਕੱਠਾ ਕਰਦੇ ਨੇ ਤੇ ਅਕਸਰ ਇਸ ਕੰਮ ਦੇ ਲਈ ਇਕੱਠੇ ਹੁੰਦੇ ਰਹਿੰਦੇ ਨੇ। ਕੁਝ ਘਰ ਲੈਂਡਫਿਲ ਸਾਈਟ ਦੇ ਨੇੜੇ ਵੀ ਉਹ ਕਹਿੰਦੇ ਬਣੇ ਹੋਏ ਸੀਗੇ। ਪੰਜਾਬ ਦੀਆਂ ਖਬਰਾਂ ਦੇ ਵੱਲ ਵਧਦੇ ਹਾਂ। ਸੱਚਮੁੱਚ ਕਹਿੰਦੇ ਇੰਝ ਜਾਪਦਾ ਜਿਵੇਂ ਪੰਜਾਬ ਨੂੰ ਸਿਰਫ ਇੱਕ ਦੋ ਟੈਲੀਕਾਮ ਘਰਾਣਿਆਂ ਨੇ ਹੀ ਮੁੱਠੀ ਦੇ ਵਿੱਚ ਕਰ ਲਿਆ ਹੋਵੇ। ਜੇਕਰ ਪੰਜਾਬ ਦੇ ਵਿੱਚ ਮੋਬਾਈਲ ਕੁਨੈਕਸ਼ਨਾਂ ਦੇ ਆંકੜੇ ਤੇ ਨਜ਼ਰ ਮਾਰ ਗਏ ਤਾਂ ਰਿਲਾਇੰਸ ਜੀਓ ਤੇ ਭਾਰਤੀ ਏਅਰਟੈਲ ਦੇ ਕੁਨੈਕਸ਼ਨਾਂ ਦਾ ਆંકੜਾ ਸਿਖਰ ਦੇ ਵੱਲ ਜਾ ਰਿਹਾ ਹੈ। ਜਦੋਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਦੋਂ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਵੀ ਕਿਸਾਨਾਂ ਨੇ ਬਿਗਲ ਵਜਾਇਆ ਸੀ। ਕਿਸਾਨ ਅੰਦੋਲਨ ਦੇ ਪਰਛਾਵੇਂ ਕਰਕੇ ਪੰਜਾਬ ਦੇ ਵਿੱਚ ਇੱਕ ਘਰਾਣੇ ਦੇ ਕੁਨੈਕਸ਼ਨਾਂ ਦੀ ਗਿਣਤੀ ਧੜਮ ਕਰਕੇ ਡਿੱਗੀ ਸੀ, ਪਰੰਤੂ ਹੁਣ ਉਸੇ ਘਰਾਣੇ ਨੇ ਆਪਣੀ ਗਵਾਚੀ ਸ਼ਾਖ ਮੁੜ ਬਹਾਲ ਕਰ ਲਈ ਹੈ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਨੇ ਹਾਲ ਹੀ ਦੇ ਵਿੱਚ ਜਿਹੜੀ ਰਿਪੋਰਟ ਜਾਰੀ ਕੀਤੀ ਹੈ, ਉਸ ਰਿਪੋਰਟ ਦੇ ਮੁਤਾਬਕ ਮਈ 2024 ਤੱਕ ਪੰਜਾਬ ਦੇ ਵਿੱਚ ਕੁੱਲ 3 ਕਰੋੜ 49 ਲੱਖ ਮੋਬਾਈਲ ਕੁਨੈਕਸ਼ਨ ਨੇ। ਇਸ ਦਾ ਮਤਲਬ ਇਹ ਹੈ ਕਿ ਔਸਤ ਹਰੇਕ ਪੰਜਾਬੀ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਹੈ। ਪਿਛਾਣ ਨਜ਼ਰ ਮਾਰ ਗਈ ਤਾਂ ਮਈ 2019 ਦੇ ਵਿੱਚ ਪੰਜਾਬ ਦੇ ਵਿੱਚ ਕੁੱਲ 3 ਕਰੋੜ 91 ਲੱਖ ਮੋਬਾਈਲ ਕੁਨੈਕਸ਼ਨ ਸਨ ਅਤੇ ਹੁਣ 5.5 ਵਰਿਆਂ ਮਗਰੋਂ ਇਹਨਾਂ ਕੁਨੈਕਸ਼ਨਾਂ ਦੀ ਗਿਣਤੀ 3 ਕਰੋੜ 49 ਲੱਖ ਰਹਿ ਗਈ ਹੈ। ਪੰਜਾਬ ਦੇ ਵਿੱਚ 42 ਲੱਖ ਕੁਨੈਕਸ਼ਨ ਘਟੇ ਨੇ, ਜਿਸ ਤੋਂ ਪਤਾ ਲੱਗਦਾ ਹੈ ਕਿ ਬਹੁਤੇ ਪੰਜਾਬੀਆਂ ਦਾ ਮੋਬਾਈਲ ਤੋਂ ਮੋਹ ਭੰਗ ਹੋ ਗਿਆ। ਦੂਜੇ ਪਾਸੇ ਜੇਕਰ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ ਵਿੱਚ ਰਿਲਾਇੰਸ ਜੀਓ ਦੇ ਮਈ 2020 ਦੇ ਵਿੱਚ 1 ਕਰੋੜ 39 ਲੱਖ ਕੁਨੈਕਸ਼ਨ ਸਨ। ਅਗਸਤ 2020 ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤੇ ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਅਤੇ ਕਿਸਾਨ ਜਥੇਬੰਦੀਆਂ ਨੇ ਕਾਰਪੋਰੇਟ ਘਰਾਣਿਆਂ ਦੀ ਖਿਲਾਫਤ ਦਾ ਸੱਦਾ ਦਿੱਤਾ ਸੀ। ਦਸੰਬਰ 2021 ਦੇ ਵਿੱਚ ਕਿਸਾਨ ਕੋਲ ਖਤਮ ਹੋਇਆ ਤੇ ਮਈ 2022 ਦੇ ਵਿੱਚ ਰਿਲਾਇੰਸ ਜੀਓ ਦੇ ਕੁਨੈਕਸ਼ਨਾਂ ਦੀ ਗਿਣਤੀ 1 ਕਰੋੜ 6 ਲੱਖ ਰਹਿ ਗਈ ਸੀ। ਕਾਰਨ ਕੁਝ ਹੋਰ ਵੀ ਰਹੇ ਹੋਣ, ਪਰ ਕਿਸਾਨ ਇਸ ਦੇ ਪਿੱਛੇ ਆਪਣੇ ਸੱਦੇ ਦਾ ਅਸਰ ਦੱਸ ਰਹੇ ਨੇ। ਉਦੋਂ 2 ਵਰਿਆਂ ਦੇ ਵਿੱਚ ਰਿਲਾਇੰਸ ਜੀਓ ਦੇ 33 ਲੱਖ ਕੁਨੈਕਸ਼ਨ ਘਟ ਗਏ ਸਨ। ਅਗਾਂਹ ਝਾਤ ਮਾਰਦਿਆਂ ਤਾਂ ਰਿਲਾਇੰਸ ਨੇ ਮੁੜ ਪੰਜਾਬ ਦੇ ਵਿੱਚ ਆਪਣਾ ਦਬਦਬਾ ਕਾਇਮ ਕੀਤਾ ਹੈ। ਮਈ 2023 ਦੇ ਵਿੱਚ ਰਿਲਾਇੰਸ ਜੀਓ ਦੇ ਕੁਨੈਕਸ਼ਨ ਵੱਧ ਕੇ 1 ਕਰੋੜ 15 ਲੱਖ ਹੋ ਗਏ ਤੇ ਮਈ 2024 ਦੇ ਵਿੱਚ ਇਹ ਹੋਰ ਵੱਧ ਕੇ 1 ਕਰੋੜ 22 ਲੱਖ ਤੇ ਪਹੁੰਚ ਚੁੱਕੇ ਨੇ। ਭਾਰਤੀ ਏਅਰਟੈਲ ਦੇ ਪੰਜਾਬ ਦੇ ਵਿੱਚ 1 ਕਰੋੜ 26 ਲੱਖ ਮੋਬਾਈਲ ਕੁਨੈਕਸ਼ਨ ਨੇ, ਜਦੋਂ ਕਿ ਸਾਲ ਪਹਿਲਾਂ 1 ਕਰੋੜ 22 ਲੱਖ ਸਨ। ਸਾਲ 2019 ਦੇ ਵਿੱਚ ਪੰਜਾਬ ਦੇ ਵਿੱਚ ਏਅਰਟੈਲ ਦੇ ਕੁਨੈਕਸ਼ਨਾਂ ਦੀ ਗਿਣਤੀ 99 ਲੱਖ 64 ਹਜ਼ਾਰ ਸੀ। ਜੁਲਾਈ ਮਹੀਨੇ ਦੇ ਵਿੱਚ ਰਿਲਾਇੰਸ ਜੀਓ ਨੇ ਆਪਣੀਆਂ ਦਰਾਂ ਦੇ ਵਿੱਚ ਵਾਧਾ ਕੀਤਾ। ਕੰਪਨੀ ਨੇ 155 ਵਾਲਾ ਪਲਾਨ 199 ਰੁਪਏ ਦੇ ਵਿੱਚ ਕਰ ਦਿੱਤਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਮੰਨਿਆ ਜਾਂਦਾ ਹੈ, ਕਿਹਾ ਜਾਂਦਾ ਹੈ ਵੀ ਹੈ, ਪਰੰਤੂ ਮੋਬਾਈਲ ਕੁਨੈਕਸ਼ਨਾਂ ਦੇ ਆંકੜੇ ਤੋਂ ਪਤਾ ਲੱਗਦਾ ਹੈ ਕਿ ਜਿਵੇਂ ਸਮੁੱਚਾ ਕਾਰੋਬਾਰ ਜਿਵੇਂ ਸਮੁੱਚਾ ਪੰਜਾਬ ਹੀ ਕਾਰੋਬਾਰ ਦੇ ਵਿੱਚ ਮੱਲਾ ਮਾਰ ਰਿਹਾ ਹੋਵੇ। ਕਾਰੋਬਾਰੀ ਘਰਾਣਿਆਂ ਨੂੰ ਪੰਜਾਬ ਰਾਸ ਆ ਰਿਹਾ ਅਤੇ ਇਹਨਾਂ ਨੂੰ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦੀ ਕਮਾਈ ਹੋ ਰਹੀ ਹੈ। ਸਮੁੱਚੇ ਦੇਸ਼ ਦੇ ਵਿੱਚ ਇਸ ਵੇਲੇ 116.99 ਕਰੋੜ ਮੋਬਾਈਲ ਕੁਨੈਕਸ਼ਨ ਨੇ। ਪੈਰਿਸ ਓਲੰਪਿਕਸ ਦੇ ਵਿੱਚ ਤਗਮਾ ਜਿੱਤਣ ਵਾਲੇ ਅੰਬਾਲਾ ਦੇ ਧੀਨ ਪਿੰਡ ਦੇ ਵਸਨੀਕ ਸਰਬਜੋਤ ਸਿੰਘ ਨੇ ਖੇਡ ਵਿਭਾਗ ਦੇ ਵਿੱਚ ਡਿਪਟੀ ਡਾਇਰੈਕਟਰ ਵਜੋਂ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸ ਦਈਏ ਕਿ ਬੀਤੇ ਦਿਨੀ ਹੀ ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਸਰਬਜੋਤ ਸਿੰਘ ਨੂੰ ਡਿਪਟੀ ਡਾਇਰੈਕਟਰ ਵਜੋਂ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਸਰਬਜੋਤ ਸਿੰਘ ਨੇ ਕਿਹਾ ਕਿ ਡਿਪਟੀ ਡਾਇਰੈਕਟਰ ਦਾ ਕੰਮ ਤਾਂ ਚੰਗਾ ਹੈ, ਪਰ ਮੈਂ ਅਜਿਹਾ ਨਹੀਂ ਕਰਾਂਗਾ। ਮੈਂ ਸ਼ੂਟਿੰਗ ਤੇ ਧਿਆਨ ਦੇਵਾਂਗਾ। ਪਰਿਵਾਰ ਵੀ ਚੰਗੀ ਨੌਕਰੀ ਦੀ ਮੰਗ ਕਰ ਰਿਹਾ, ਪਰ ਮੈਂ ਸ਼ੂਟਿੰਗ ਕਰਨਾ ਚਾਹੁੰਦਾ। ਨੌਕਰੀ ਦੀ ਪੇਸ਼ਕਸ਼ ਸਵੀਕਾਰ ਕਰਨ ਵਾਲੀ ਕੋਈ ਗੱਲ ਨਹੀਂ ਹੈ। ਮੈਂ ਆਪਣੇ ਫੈਸਲਿਆਂ ਦੇ ਵਿਰੁੱਧ ਨਹੀਂ ਜਾ ਸਕਦਾ। ਇਸ ਸੰਬੰਧੀ ਜਦੋਂ ਸਰਬਜੋਤ ਸਿੰਘ ਦੇ ਪਿਤਾ ਜਤਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਸਰਕਾਰ ਦੀ ਪੇਸ਼ਕਸ਼ ਸਿਰ ਮੱਥੇ ਹੈ, ਪਰ ਸਰਬਜੋਤ ਨੇ ਨੌਕਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਸਹੀ ਸਥਿਤੀ ਦਾ ਪਤਾ 17 ਅਗਸਤ ਤੋਂ ਬਾਅਦ ਹੀ ਪਤਾ ਲੱਗੇਗਾ। ਇਸੇ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਮੈਨੇਜਮੈਂਟ ਕਮੇਟੀ ਅਤੇ ਯੂਥ ਪ੍ਰੋਗਰੈਸਿਵ ਸਿੱਖ ਫੋਰਸ ਵੱਲੋਂ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਸਰਬਜੋਤ ਸਿੰਘ ਦਾ ਨਗਦ ਰਾਸ਼ੀ ਦੇ ਨਾਲ ਸਨਮਾਨ ਵੀ ਕੀਤਾ ਗਿਆ। ਅਗਲੀ ਖਬਰ ਦੇ ਵੱਲ ਵਧਦੇ ਹਾਂ ਤੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਬਾਰੇ, ਜਿਹੜਾ ਕਿ ਮੀਂਹਾਂ ਤੋਂ ਬਾਅਦ ਵਾਪਰਿਆ। ਇਸ ਹਾਦਸੇ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਹੁਣ ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਹੈ। ਗੱਲ ਕਰਦੇ ਹਾਂ ਗੜ੍ਹਸ਼ੰਕਰ ਦੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੀ, ਜਿਸ ਦੇ ਵਿੱਚ 10 ਜਣਿਆਂ ਦੀਆਂ ਮੌਤਾਂ ਹੋਣ ਬਾਰੇ ਪਤਾ ਲੱਗਿਆ। ਪੰਜਾਬ ਤੇ ਹਰਿਆਣਾ ਦੇ ਵਿੱਚ ਲੰਘੀ ਰਾਤ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਜਿੱਥੇ ਲੋਕਾਂ ਨੂੰ ਹੁਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਮੀਂਹ ਕਰਕੇ ਸਾਰੇ ਪਾਸੇ ਜਲਥਲ ਹੋ ਗਈ ਅਤੇ ਕਈ ਸ਼ਹਿਰਾਂ ਦੀਆਂ ਮੁੱਖ ਸੜਕਾਂ ਪਾਣੀ ਦੇ ਵਿੱਚ ਡੁੱਬ ਗਈਆਂ। ਇਸ ਦੌਰਾਨ ਗੜ੍ਹਸ਼ੰਕਰ ਦੇ ਨੀਮ ਪਹਾੜੀ ਪਿੰਡ ਜੇਜੋਂ ਦੁਆਬਾ ਦੀ ਖੱਡ ਦੇ ਵਿੱਚ ਇੱਕ ਇਨੋਵਾ ਕਾਰ ਡਿੱਗ ਪਈ, ਜਿਸ ਕਰਕੇ ਮੀਂਹ ਕਰਕੇ ਪਾਣੀ ਪਿੱਛੋਂ ਆਏ ਤੇਜ਼ ਪਾਣੀ ਦੇ ਵਹਾਅ ਦੇ ਵਿੱਚ ਕਾਰ ਰੁੜ ਗਈ ਅਤੇ ਇਸ ਦੇ ਵਿੱਚ ਸਵਾਰ ਇੱਕੋ ਪਰਿਵਾਰ ਦੇ 9 ਮੈਂਬਰਾਂ ਸਮੇਤ 10 ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਵਿੱਚ ਕਾਰ ਦਾ ਡਰਾਈਵਰ ਵੀ ਸ਼ਾਮਲ ਹੈ। ਇਲਾਕਾ ਨਿਵਾਸੀਆਂ ਨੇ ਬੜੀ ਭਾਰੀ ਮੁਸ਼ੱਕਤ ਤੋਂ ਬਾਅਦ ਇੱਕ ਵਿਅਕਤੀ ਨੂੰ ਬਚਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ, ਪਰ
ਦੂਜੇ 10 ਜਣਿਆਂ ਨੂੰ ਨਹੀਂ ਬਚਾਇਆ ਜਾ ਸਕਿਆ। ਇਸ ਦੇ ਵਿੱਚ 12 ਜਣੇ ਸਵਾਰ ਸਨ। ਪ੍ਰਸ਼ਾਸਨ ਵੱਲੋਂ 9 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ, ਜਦੋਂ ਕਿ 2 ਹਾਲੇ ਵੀ ਲਾਪਤਾ ਦੱਸੇ ਗਏ ਨੇ। ਪਤਾ ਲੱਗਾ ਕਿ ਇਹ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਦੇਹਰਾ ਮਹਿਤਪੁਰ ਦਾ ਰਹਿਣ ਵਾਲਾ ਸੀ ਅਤੇ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਨਵਾਂ ਸ਼ਹਿਰ ਪੰਜਾਬ ਜਾ ਰਿਹਾ ਸੀ। ਹਾਦਸਾ ਕਰੀਬ 10 ਵਜੇ ਵਾਪਰਿਆ। ਬਚਾਏ ਗਏ ਵਿਅਕਤੀ ਦੀ ਪਛਾਣ ਦੀਪਕ ਭਾਟੀਆ ਪੁੱਤਰ ਸੁਰਜੀਤ ਭਾਟੀਆ ਵਾਸੀ ਦੇਹਰਾ ਵਜੋਂ ਹੋਈ ਹੈ। ਦੀਪਕ ਭਾਟੀਆ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਕਿਰਾਏ ਦੇ ਵਾਹਨ ਦੇ ਰਾਹੀਂ ਨਵਾਂ ਸ਼ਹਿਰ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਇਸੇ ਦੌਰਾਨ ਜੇਜੋਂ ਦੇ ਨੇੜੇ ਉਹਨਾਂ ਦੀ ਕਾਰ ਖੱਡ ਦੇ ਵਿੱਚ ਫਸ ਗਈ ਅਤੇ ਪਿੱਛੋਂ ਆਏ ਤੇਜ਼ ਵਹਾਅ ਦੇ ਵਿੱਚ ਉਹ ਕਾਰ ਰੁੜ ਗਈ। ਉਹਨਾਂ ਨੇ ਕਿਹਾ ਕਿ ਉਸ ਦੇ ਵਿੱਚ ਉਹਨਾਂ ਦਾ ਪਿਤਾ ਸੁਰਜੀਤ ਸਿੰਘ, ਮਾਂ ਪਰਮਜੀਤ ਕੌਰ, ਚਾਚਾ ਸਰੂਪ ਚੰਦ, ਚਾਚੀ ਬਿੰਦਰ, ਮਾਸੀ ਛਿੰਨੋ ਸਮੇਤ ਉਸ ਦੀਆਂ 2 ਧੀਆਂ ਭਾਵਨਾ, ਅੰਕੂ ਅਤੇ ਪੁੱਤਰ ਹਰਸ਼ਿਤ ਅਤੇ ਕਾਰ ਚਾਲਕ ਸਮੇਤ ਇੱਕ ਹੋਰ ਵਿਅਕਤੀ ਸਵਾਰ ਸਨ। ਉਸ ਤੋਂ ਬਾਅਦ ਕਾਰ ਖੱਡ ਦੇ ਵਿੱਚ ਹੜ ਜਾਣ ਪਿੱਛੋਂ ਇਲਾਕਾ ਨਿਵਾਸੀਆਂ ਨੇ ਕਾਰ ਸਵਾਰਾਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ, ਪਰ ਉਹਨਾਂ ਨੂੰ ਪਾਣੀ ਦੇ ਤੇਜ਼ ਵਹਾਅ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਕਾਫੀ ਜਦੋਜਹਿਦ ਕੀਤੀ। ਇਸ ਤੋਂ ਬਾਅਦ ਕਾਰ ਸਵਾਰਾਂ ਦੇ ਵਿੱਚੋਂ ਦੀਪਕ ਭਾਟੀਆ ਨੂੰ ਬਚਾ ਲਿਆ ਗਿਆ। ਕਾਰ ਖੱਡ ਦੇ ਵਿੱਚ ਤਕਰੀਬਨ 150 ਮੀਟਰ ਅੱਗੇ ਜਾ ਕੇ ਝਾੜੀਆਂ ਦੇ ਵਿੱਚ ਫਸ ਗਈ। ਉਸ ਤੋਂ ਬਾਅਦ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਦੇ ਨਾਲ ਬਚਾਅ ਮੁਹਿੰਮ ਸ਼ੁਰੂ ਕੀਤੀ, ਰਾਹਤ ਕਾਰਜ ਕੀਤੇ ਤੇ ਉਸ ਤੋਂ ਬਾਅਦ 9 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪਤਾ ਲੱਗਿਆ ਕਿ ਲੰਘੀ ਰਾਤ ਤੋਂ ਪੈ ਰਹੇ ਮੀਂਹ ਦਾ ਪਾਣੀ ਘਰਾਂ ਦੇ ਅੰਦਰ ਵੀ ਦਾਖਲ ਹੋ ਗਿਆ ਤੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਦੂਜੇ ਪਾਸੇ ਪੰਜਾਬ ਤੇ ਹਿਮਾਚਲ ਦੇ ਮੁੱਖ ਮੰਤਰੀਆਂ ਵੱਲੋਂ ਇਸ ਹਾਦਸੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਗੜ੍ਹਸ਼ੰਕਰ ਦੇ ਪਿੰਡ ਜੇਜੋਂ ਨੇੜੇ ਮੋਢਲੇ ਧਾਰਮੀ ਕਰਕੇ 11 ਵਿਅਕਤੀਆਂ ਦੇ ਪਾਣੀ ਦੇ ਵਿੱਚ ਡੁੱਬਣ ਦੀ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ। ਉਹਨਾਂ ਨੇ ਪੀੜਤ ਪਰਿਵਾਰ ਦੇ ਵਾਰਸਾਂ ਨੂੰ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਪ੍ਰਸ਼ਾਸਨ ਨੂੰ ਲਾਪਤਾ ਵਿਦਿਆਰਥੀਆਂ ਦੀ ਭਾਲ ਦੇ ਲਈ ਰਾਹਤ ਕਾਰਜਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਵੀ ਦਿੱਤੇ ਨੇ। ਉਧਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਇਸ ਘਟਨਾ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਮ੍ਰਿਤਕਾਂ ਦੀ ਆਤਮਾ ਦੇ ਲਈ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਪੀੜਤਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਗੱਲ ਕਰਦੇ ਹਾਂ ਗੁਰਦੁਆਰਾ ਬੌਲੀ ਸਾਹਿਬ ਦੀ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਗੁਰੂ ਰਾਮਦਾਸ ਜੀ ਦੇ 450ਵੇਂ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਬੌਲੀ ਸਾਹਿਬ ਦੀ ਡਿਊੜੀ ਅੰਦਰ ਮੀਨਾਕਾਰੀ ਅਤੇ ਸੋਨੇ ਦੇ ਪੱਤਰੇ ਲਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਦੇ ਨਾਲ ਹੀ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਬਣਾਏ ਜਾ ਰਹੇ ਲੰਗਰ ਹਾਲ ਦੀ 3ਜੀ ਮੰਜ਼ਿਲ ਦਾ ਲੈਂਟਰ ਵੀ ਪਾਇਆ ਗਿਆ ਤੇ ਇਸ ਮੌਕੇ ਕਈ ਪੰਥਕ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੌਲੀ ਸਾਹਿਬ ਦੀ ਡਿਊੜੀ ਦੇ ਵਿੱਚ ਮੀਨਾਕਾਰੀ ਅਤੇ ਸੋਨੇ ਦੇ ਪੱਤਰੇ ਲਾਉਣ ਦੀ ਸ਼ੁਰੂਆਤ ਹੋਈ ਹੈ। ਸੰਗਤ ਦੀ ਸਹੂਲਤ ਲਈ ਤਿਆਰ ਕਰਵਾਏ ਜਾ ਰਹੇ ਉਹਨਾਂ ਨੇ ਕਿਹਾ ਕਿ ਲੰਗਰ ਹਾਲ ਦੀ 3ਜੀ ਮੰਜ਼ਿਲ ਦਾ ਲੈਂਟਰ ਵੀ ਪਾਇਆ ਗਿਆ। ਉਹਨਾਂ ਦੱਸਿਆ ਕਿ ਸੰਗਤ ਨੂੰ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਹੁਣ ਤੱਕ ਲਈ ਬਸ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿੱਤੀ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।